ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੇ ਬਹੁਤ ਵੱਡੀ ਅਪਡੇਟ ਕੌਮਾਂਤਰੀ ਪੱਧਰ ਦੇ ਉੱਤੇ ਜੋ ਜੰਗਾਂ ਦੇ ਵਿੱਚ ਦੇਸ਼ ਜਿਹੜੇ ਉਲਝੇ ਹੋਏ ਨੇ ਉਸ ਹਿਸਾਬ ਦੇ ਨਾਲ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਖਬਰ ਦੇ ਬਾਬਤ ਜ਼ਿਆਦਾ ਜਾਣਕਾਰੀ ਸਾਂਝੀ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬ੍ਰੇਕਿੰਗ ਨਿਊਜ਼ ਸਪੈਸ਼ਲ ਰਿਪੋਰਟ ਆਪਾਂ ਸਪੈਸ਼ਲ ਕਵਰੇਜ ਲੈ ਕੇ ਜਿਹੜਾ ਉਹ ਆ ਚੁੱਕੇ ਹਾਂ। ਸੋ ਜੋ ਇਸ ਟਾਈਮ ਵਾਪਰ ਰਿਹਾ ਆ ਉਹਦੇ ਬਾਰੇ ਜਿਹੜੀਆਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਇਜ਼ਰਾਈਲ ਤੇ ਈਰਾਨ ਦਾ ਕੌਨਫਲਿਕਟ ਸ਼ੁਰੂ ਹੋਇਆ ਨੂੰ ਵੀਕ ਤਕਰੀਬਨ 1 ਹਫ਼ਤੇ ਤੋਂ ਵੱਧ ਦਾ ਵਕਤ ਹੋ ਚੁੱਕਾ ਆ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਉੱਤੇ ਦਬਾਅ ਸੀਗਾ, ਟਰੰਪ ਹੋਣਾ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਇਜ਼ਰਾਈਲ ਦੇ ਦੁਆਰਾ ਲਗਾਤਾਰ ਵੀ ਭਾਈ ਵੀ ਤੁਸੀਂ ਈਰਾਨ ਦੇ ਉੱਤੇ ਹਮਲਾ ਕਰੋ। ਉਹਨਾਂ ਨੇ ਵੀਕਐਂਡ ਦੇ ਉੱਤੇ B2 ਬੋਂਬਰਸ ਦੇ ਜ਼ਰੀਏ 7 B2 ਬੋਂਬਰਸ ਨੇ ਜਿਹੜੇ ਆ ਉਹ 14 MOBs ਮਾਸ ਆਰਡੀਨੈਂਸ ਬੋmbs ਜਿਹੜੇ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਜਿਹੜੀਆਂ 3 ਨਿਊਕਲੀਅਰ ਫੈਸਿਲਿਟੀਜ਼ ਆ ਉਹਨਾਂ ਨੂੰ ਤਬਾਹ ਕਰ ਦਿੱਤਾ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਈਰਾਨ ਕਹਿੰਦਾ ਹੈ ਵੀ ਸਾਨੂੰ ਆਪਣੀ ਪ੍ਰਭੂ ਸੱਤਾ ਜਿਹੜੀ ਆ ਉਸ ਦੀ ਰਾਖੀ ਕਰਨ ਦੀ ਪੂਰਾ ਅਧਿਕਾਰ ਆ, ਸੈਲਫ ਡਿਫੈਂਸ ਜਾਂ ਉਸ ਦਾ ਰਿਟੈਲੀਏਸ਼ਨ ਕਰਨ ਦਾ ਸਾਨੂੰ ਅਧਿਕਾਰ ਆ। ਸੋ ਉਸ ਦੇ ਚੱਲਦਿਆਂ ਉਹਨਾਂ ਨੇ ਵਾਰਨਿੰਗਸ ਦਿੱਤੀਆਂ ਸੀਗੀਆਂ, ਪਹਿਲਾਂ ਹੀ ਧਮਕੀਆਂ ਦਿੱਤੀਆਂ ਸੀਗੀਆਂ ਵੀ ਜਿਹੜੇ ਅਮਰੀਕਨ 에ਅਰ ਬੇਸਿਸ ਆ ਖਾੜੀ ਦੇ ਵਿੱਚ, ਮਿਡਲ ਈਸਟ ਦੇ ਵਿੱਚ, ਮੱਧ ਪੂਰਬ ਦੇ ਵਿੱਚ, ਉਹ ਜਿਹੜੇ ਆ ਸਤਰਕ ਰਹਿਣ, ਅਸੀਂ ਉੱਥੇ ਹਮਲੇ ਜਿਹੜੇ ਉਹ ਕਰ ਸਕਦੇ ਆ। ਉਹਨਾਂ ਨੇ ਆਮ ਲੋਕਾਂ ਨੂੰ ਕਿਹਾ ਸੀ ਵੀ ਉਹ ਇਲਾਕਿਆਂ ਨੂੰ ਛੱਡ ਕੇ ਜਿਹੜਾ ਤੁਸੀਂ ਜਾ ਸਕਦੇ ਆ। ਤੇ ਉਹਨਾਂ ਨੇ ਅੱਜ ਵੱਖ-ਵੱਖ 에ਅਰ ਬੇਸਿਸ ਦੇ ਉੱਤੇ US ਦੇ ਜਿਹੜੇ ਮਿਡਲ ਈਸਟ ਦੇ ਵਿੱਚ 에ਅਰ ਬੇਸਿਸ ਨੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਹੈ ਮਿਜ਼ਾਈਲ ਅਟੈਕਸ ਦੇ ਨਾਲ। ਈਰਾਨ ਜਿਹੜੀ ਆ ਉਹ ਰਿਟੈਲੀਏਸ਼ਨ ਇਸ ਮੌਕੇ ਕਰ ਰਿਹਾ ਆ। ਸੋ ਇਹ ਜਿਹੜੀ ਲੇਟੈਸਟ ਬ੍ਰੇਕਿੰਗ ਨਿਊਜ਼ ਆ ਰਹੀ ਆ। ਜਦੋਂ ਸਵੇਰੇ ਅਪਡੇਟ ਅਮਰੀਕਾ ਅਸੀਂ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਕਤਰ ਨੇ ਆਪਣੀ 에ਅਰ ਸਪੇਸ ਆ ਉਸ ਨੂੰ ਬੰਦ ਕਰ ਦਿੱਤਾ ਸੀਗਾ। ਉਸ ਤੋਂ ਇਹ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿਉਂਕਿ ਦੋਹਾ ਦੇ ਵਿੱਚ US ਦਾ ਜਿਹੜਾ ਉਦੇਦ ਕਰਕੇ 에ਅਰ ਬੇਸ ਹੈਗਾ ਆ, ਮਿਲਟਰੀ ਬੇਸ ਹੈਗਾ ਆ, ਤੇ ਉਹਦੇ ਉੱਤੇ ਹਮਲਾ ਕੀਤਾ ਜਾ ਸਕਦਾ ਆ। ਤੇ ਆਪਾਂ ਦੇਖਿਆ ਸੀਗਾ ਵੀ ਪ੍ਰੋਗਰਾਮ ਕਰਦੇ ਕਰਦੇ ਬ੍ਰੇਕਿੰਗ ਨਿਊਜ਼ ਆ ਗਈ ਸੀ ਵੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਉੱਥੇ ਬਣੀ ਆ। ਤੇ ਕੁਝ ਰਿਪੋਰਟਸ ਇਹ ਵੀ ਦੱਸ ਰਹੀਆਂ ਆ ਵੀ ਉਹਨਾਂ ਦੇ ਦੁਆਰਾ ਜਿਹੜਾ ਬਹਿਰੀਨ ਦੇ ਵਿੱਚ ਈਸਾ 에ਅਰ ਬੇਸ ਹੈਗਾ ਆ ਉੱਥੇ ਵੀ ਹਮਲਾ ਕੀਤਾ ਆ। UAE ਨੇ ਇhtiyati ਤੌਰ ਦੇ ਉੱਤੇ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਸ਼ਾਇਦ ਬੰਦ ਜਿਹੜਾ ਉਹ ਕਰ ਰਹੇ ਆ। ਸੋ ਸਵੇਰੇ ਹੀ ਇਹ ਖੜਕੀ ਸੀਗੀ ਜਦ ਜਿਹੜੀ 에ਅਰ ਸਪੇਸ ਬੰਦ ਕੀਤੀ ਗਈ ਸੀ ਕਤਰ ਦੇ ਦੁਆਰਾ ਵੀ ਇਹ ਜਿਹੜੀ ਸਿਚੁਏਸ਼ਨ ਜਿਹੜੀ ਉੱਥੇ ਬਣ ਸਕਦੀ ਆ। ਜਿਹੜਾ UAE ਆ, ਓਮਾਨ ਆ, ਕਤਰ ਆ, ਇਹ ਸਾਰੇ ਬਿਲਕੁਲ ਨਜ਼ਦੀਕੀ ਆ। ਜਿਹੜਾ ਪਰਸ਼ੀਅਨ ਗਲਫ ਆ, ਜਿਹੜੀ ਪਰਸ਼ੀਅਨ ਖਾੜੀ ਆ, ਉਹ ਇਸ ਦੇ ਦਰਮਿਆਨ ਜਿਹੜਾ ਸਟ੍ਰੇਟ ਆਫ ਜਿਹੜਾ ਹਾਰਮਜ਼ ਆ ਉਹੀ ਵਿਚਾਲੇ ਜਿਹੜਾ ਇੱਕ ਪਾਣੀ ਦੀ ਬਾਡੀ ਜਿਹੜੀ ਉਹ ਪੈਂਦੀ ਆ। ਤੇ ਉਸ ਤੋਂ ਕਹਿ ਸਕਦੇ ਵੀ ਕੁਝ ਸੈਂਕੜੇ ਮੀਲ ਦੂਰ ਈਰਾਨ ਦੀ ਸਰਹੱਦ ਤੋਂ ਇਹ ਪਾਣੀ ਤੋਂ ਪਾਰ ਇਹ ਜਿਹੜੇ ਮੁਲਕ ਆਉਂਦੇ ਨੇ। ਤੇ ਅਮਰੀਕਾ ਦੇ 30-40 ਹਜ਼ਾਰ ਜਿਹੜੇ ਫੌਜੀ ਆ ਇਹਨਾਂ ਮਿਡਲ ਈਸਟ ਕੱਲੇ ਇਹਨਾਂ ਤਿੰਨਾਂ ਤੇ ਨਹੀਂ, ਹੋਰ ਬਹੁਤ ਸਾਰੇ ਇਰਾਕ ਦੇ ਵਿੱਚ, ਬਹਿਰੀਨ ਚ, ਜਾਰਡਨ ਚ, ਇਜ਼ਰਾਈਲ ਚ, ਹੋਰ ਇਹਨਾਂ ਇਲਾਕਿਆਂ ਦੇ ਵਿੱਚ 에ਅਰ ਬੇਸਿਸ ਦੇ ਜਿਹੜੇ ਮਿਲਟਰੀ ਬੇਸਿਸ ਆ ਉੱਥੇ ਜਿਹੜੇ ਉਹ ਤੈਨਾਤ ਜਿਹੜੇ ਉਹ ਰਹਿੰਦੇ ਆ। ਤੇ ਹੁਣ ਈਰਾਨ ਨੇ ਜਿਹੜੀ ਪੁਸ਼ਟੀ ਕੀਤੀ ਆ ਕਤਰ 에ਅਰ ਬੇਸ ਦੀ ਵੀ ਕਤਰ ਦੇ ਵਿੱਚ ਜਿਹੜਾ US ਦਾ 에ਅਰ ਬੇਸ ਆ ਉਸ ਦੇ ਉੱਤੇ ਉਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਹੈਗਾ, ਮਿਜ਼ਾਈਲ ਹਮਲਾ ਜਿਹੜਾ ਉਹ ਕੀਤਾ ਹੈਗਾ। ਤੇ ਇਹਦੇ ਨਾਲ ਆਪਾਂ ਇਹ ਵੀ ਦੱਸ ਦਈਏ ਰਾਜਕਰਨਵੀਰ ਸਿੰਘ ਜੀ ਗੱਲ ਕਿ ਹਾਰਮਜ਼ ਦੀ ਜਿਹੜੀ ਸਟੇਟ ਆ ਉਹਦੇ ਬਾਰੇ ਵੀ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਕੋਈ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਸਕਦੀ ਹੈ, ਵੱਡੀ ਅਪਡੇਟ ਆ ਸਕਦੀ ਹੈ, ਕਿਉਂਕਿ ਉਹ ਈਰਾਨ ਵੱਲੋਂ ਬੰਦ ਕਰਨ ਦੀਆਂ ਖਬਰਾਂ ਆਪਾਂ ਪਹਿਲਾਂ ਹੀ ਸਾਂਝੇ ਕਰ ਰਹੇ ਹਾਂ ਵੀ ਉਹਨੇ ਸੰਕੇਤ ਦਿੱਤੇ ਨੇ ਜਾਂ ਉਹਨਾਂ ਦੀਆਂ ਸਟੇਟਮੈਂਟ ਦੇ ਵਿੱਚੋਂ ਝਲਕਦਾ। ਜਿਹੜੀ US ਸਟੇਟ ਡਿਪਾਰਟਮੈਂਟ ਆ ਉਹਨੇ ਕਿਹਾ ਕਿ ਇਹ ਜਿਹੜਾ ਅਲ ਉਦੀਦ ਜਿਹੜਾ 에ਅਰ ਬੇਸ ਆ ਇਹਦੇ ਉੱਤੇ 8000 ਜਿਹੜਾ US ਸਿਟੀਜ਼ਨ ਆ ਉਹ ਉੱਥੇ ਇਸ ਟਾਈਮ ਮੌਜੂਦ ਆ। ਦੂਜੇ ਪਾਸੇ ਜਿਹੜੀ ਕਤਰ ਦੀ ਜਿਹੜੀ ਗਵਰਨਮੈਂਟ ਆ ਉਹਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਕੋਈ ਮੌਤ ਹਲੇ ਨਹੀਂ ਹੋਈ ਆ ਕਿਉਂਕਿ ਉਹਨੂੰ ਪਹਿਲਾਂ ਹੀ ਇਵੈਕੂਏਟ ਜਿਹੜਾ ਉਹ ਕਰ ਲਿਆ ਗਿਆ ਸੀਗਾ। ਇਹ ਜੇ ਮੈਂ ਦੇਖਾਂ ਨਿੱਜੀ ਤੌਰ ਦੇ ਉੱਤੇ ਪ੍ਰਵੀਨ ਜੀ, ਇਹ ਈਰਾਨ ਦੇ ਦੁਆਰਾ ਇਹ ਜਿਹੜਾ ਅਮਰੀਕਨ 에ਅਰ ਬੇਸ ਦੇ ਉੱਤੇ ਹਮਲਾ ਕਰਨ ਦੀ ਆਪਣੇ ਲੋਕਾਂ ਨੂੰ ਸ਼ਾਂਤ ਕਰਨ ਵਾਲਾ ਇਹ ਹਮਲਾ ਸੀਗਾ। ਇਹਦੇ ਵਿੱਚ ਉਹਨਾਂ ਦੀ ਕੋਈ ਮੈਨੂੰ ਲੱਗਦਾ ਕੋਸ਼ਿਸ਼ ਨਹੀਂ ਸੀ ਵੀ ਅਮਰੀਕਾ ਦੀ ਫੌਜ ਨੂੰ ਜਿਹੜਾ ਆ ਉਹ ਗੁੱਸੇ ਕੀਤਾ ਜਾਵੇ, ਟਰੰਪ ਹੁਣਾਂ ਨੂੰ ਗੁੱਸੇ ਕੀਤਾ ਜਾਵੇ, ਕਿਉਂਕਿ ਆਲਰੇਡੀ ਉਹਨਾਂ ਨੇ ਦੇਖਿਆ ਵੀ
ਅਮਰੀਕਾ ਦੇ ਉੱਤੇ ਬਗੈਰ ਹਮਲਾ ਕੀਤੇ ਉਹਨਾਂ ਨੂੰ ਜਿਹੜੇ B2 ਬੰਬਰ ਦਾ ਸਾਹਮਣਾ ਕਰਨਾ ਪੈ ਗਿਆ। ਵੀ ਇੰਨੇ ਵੱਡੇ ਜਿਹੜੇ ਮੈਸਿਵ ਆਰਡੀਨੈਂਸ ਬੰਬਸ ਆ ਉਹ ਉਹਨਾਂ ਦੇ ਜਿਹੜੀਆਂ ਨਿਊਕਲੀਅਰ ਸਾਈਟਸ ਦੇ ਉੱਤੇ ਆਣ ਜਿਹੜੇ ਉਹ ਸਿੱਟੇ ਆ। ਤੇ ਟਰੰਪ ਹੋਣਾ ਨੇ ਬਿਲਕੁਲ ਕਲੀਅਰਲੀ ਚੇਤਾਵਨੀ ਕਹਿ ਲਓ, ਧਮਕੀ ਕਹਿ ਲਓ, ਕਲੀਅਰ ਜਿਹੜਾ ਉਹ ਕੀਤਾ ਸੀਗਾ ਅਮਰੀਕਨ ਫੌਜੀਆਂ ਦੇ ਉੱਤੇ, ਅਮਰੀਕੀਆਂ ਦੇ ਉੱਤੇ ਜੇ ਤੁਹਾਡਾ ਕੋਈ ਵੀ ਹਮਲਾ ਹੁੰਦਾ ਤੇ ਫਿਰ ਤੁਹਾਨੂੰ ਜੇ ਸ਼ਾਇਦ ਨਕਸ਼ੇ ਤੋਂ ਵੀ ਮਿਟਾ ਸਕਦੇ ਆ, ਵੀ ਇਦਾਂ ਦਾ ਜਿਹੜਾ ਹਮਲਾ ਕਰਾਂਗੇ ਵੀ ਜਿੱਦਾਂ ਦਾ ਤੁਹਾਨੂੰ ਜਿਹੜਾ ਕਦੀ ਤੁਸੀਂ ਸੋਚਿਆ ਵੀ ਨਹੀਂ ਹੋਊਗਾ, ਦੇਖਿਆ ਨਹੀਂ ਜਿਹੜਾ ਉਹ ਕਦੀ ਹੋਊਗਾ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ, ਕੁਵੈਤ ਤੋਂ ਖਬਰ ਆ ਰਹੀ ਆ ਵੀ ਕੁਵੈਤ ਨੇ ਹੁਣੇ ਜਿਹੜੀ ਆਪਣੀ 에ਅਰ ਸਪੇਸ ਆ ਉਸ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਹੈ। ਕਤਰ ਦੀ ਜਿਹੜੀ ਡਿਫੈਂਸ ਫੋਰਸਿਸ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਈਰਾਨ ਤੋਂ ਆ ਰਹੀਆਂ ਕੁਝ ਮਿਜ਼ਾਈਲਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਉਹਨਾਂ ਨੇ ਭੇਦ ਦਿੱਤਾ ਹੈ, ਉਸ ਨੂੰ ਉਹਨਾਂ ਨੇ ਰੋਕ ਦਿੱਤਾ ਹੈਗਾ ਆ। ਸੋ ਰਸਤੇ ਦੇ ਵਿੱਚ ਉਹਨਾਂ ਨੂੰ ਨਸ਼ਟ ਕੀਤਾ ਆ। ਕਤਰ ਨੂੰ ਪਹਿਲਾਂ ਹੀ ਜਿਹੜਾ ਮੰਨਿਆ ਜਾ ਰਿਹਾ ਵੀ ਕਤਰ ਨੂੰ ਈਰਾਨ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਵੀ ਭਾਈ ਅਸੀਂ ਇਸ ਬੇਸ ਦੇ ਉੱਤੇ ਮਿਜ਼ਾਈਲਾਂ ਜਿਹੜੀਆਂ ਸਿੱਟਣ ਲੱਗੇ ਆ ਤੇ ਤੁਸੀਂ ਉਰੇ ਪਰੇ ਜਿਹੜਾ ਉਹ ਹੋ ਜਾਓ। ਸੋ ਅਗਾਊਂ ਸੂਚਨਾ ਸੀ। 에ਅਰ ਸਪੇਸ ਬੰਦ ਹੋਣ ਦਾ ਮਤਲਬ ਇਹ ਲੱਗ ਰਿਹਾ ਸੀਗਾ ਵੀ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਪਤਾ ਆ। ਇਹ ਵੀ ਇੱਕ ਐਂਗਲ ਡਿਫਰੈਂਟ ਜਿਹੜਾ ਉਹ ਨਾਲ ਦੱਸਦੇ ਜਾਈਏ, ਜਿਹੜਾ ਕਤਰ ਹੈਗਾ ਆ ਉਹਨਾਂ ਦਾ ਜਿਹੜਾ ਅਮੀਰ ਆ ਉਹ ਈਰਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਟਰੰਪ ਹੁਣਾਂ ਨੂੰ ਬਾਰ-ਬਾਰ ਜਿਹੜਾ ਉਹ ਕਹਿ ਰਿਹਾ ਸੀ ਵੀ ਉਹਨਾਂ ਨਾਲ ਟੇਬਲ ਟਾਕ ਕਰੋ, ਉਹਨਾਂ ਨਾਲ ਗੱਲਬਾਤ ਕਰੋ। ਟਰੰਪ ਹੁਣਾਂ ਨੇ ਇਸ ਚੀਜ਼ ਦੀ ਆਪਣੀ ਇੱਕ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਈਰਾਨ ਨੂੰ ਧੰਨਵਾਦ ਕਰਨਾ ਚਾਹੀਦਾ ਆ ਕਤਰ ਦੇ ਅਮੀਰ ਦਾ ਵੀ ਉਹ ਉਹਨਾਂ ਦੇ ਇੰਨਾ ਪੱਖ ਜਿਹੜਾ ਉਹ ਪੂਰ ਰਿਹਾ ਹੈਗਾ ਆ। ਤੇ ਮੈਨੂੰ ਲੱਗਦਾ ਇਸੇ ਚੱਲਦਿਆਂ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹਨਾਂ ਨੇ ਦੱਸ ਦਿੱਤਾ ਸੀ। ਜਦ ਜਨਰਲ ਸੁਲੇਮਾਨੀ ਨੂੰ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਮਿਜ਼ਾਈਲ ਦੇ ਨਾਲ ਮਾਰਿਆ ਗਿਆ ਸੀ, ਉਸ ਟਾਈਮ ਦੇ ਉੱਤੇ ਜਨਰਲ ਸੁਲੇਮਾਨੀ ਦੇ ਉੱਤੇ ਇਹ ਦੋਸ਼ ਸੀਗੇ ਵੀ 600-700 ਘੱਟੋ ਘੱਟ ਅਮਰੀਕੀ ਫੌਜੀ ਅਮਰੀਕੀਆਂ ਦੇ ਜਿਹੜੇ ਮਾਰਨ ਦੇ ਪਿੱਛੇ ਉਸ ਦਾ ਹੱਥ ਹੈਗਾ ਆ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹਜ਼ਬੁੱਲਾ ਹੋ ਗਿਆ ਜਾਂ ਹੋਰ ਉਹਨਾਂ ਦੇ ਜਿਹੜੇ ਵਿੰਗਸ ਆ ਉਹਨਾਂ ਦੇ ਜ਼ਰੀਏ ਉਹਨਾਂ ਨੇ ਹਮਲੇ ਕਰਾ ਕੇ ਜਿਹੜੇ ਅਮਰੀਕੀ ਉੱਥੇ ਮਾਰੇ ਹੈਗੇ ਆ। ਉਦੋਂ ਵੀ ਇਰਾਕ ਨੂੰ ਈਰਾਨ ਨੇ ਦੱਸ ਦਿੱਤਾ ਸੀਗਾ ਵੀ ਅਸੀਂ ਭਾਈ ਤੁਹਾਡੇ ਉੱਥੇ ਜਿਹੜਾ ਅਮਰੀਕੀ ਹੈਗਾ ਟਿਕਾਣਾ ਆ ਉੱਥੇ ਹਮਲਾ ਕਰਨ ਜਾ ਰਹੇ ਆ, ਸੋ ਉਰੇ ਪਰੇ ਜਿਹੜੇ ਬੇਸਿਕਲੀ ਹੋ ਜਾਓ। ਸੋ ਇਹ ਉੱਥੇ ਐਗਜ਼ਿਟ ਰੈਂਪ ਮੈਂ ਦੇਖਦਾ ਵੀ ਇਹ ਇੱਕ ਦੂਜੇ ਤੋਂ ਇਸ ਲੜਾਈ ਤੋਂ ਪਰੇ ਜਾਣ ਦੀ ਜਿਹੜੀ ਇੱਕ ਗੱਲ ਜਿਹੜੀ ਉਹ ਲੱਗ ਰਹੀ ਆ। ਜਿਹੜਾ ਖਮੀਨੀ ਆ ਉਹਨੇ ਆਪਣੇ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ, ਕਿਉਂਕਿ ਰਜੀਮ ਦੇ ਉਲਟ ਹੋ ਜਾਣਾ, ਨਹੀਂ ਤਾਂ ਲੋਕਾਂ ਨੇ ਉੱਥੋਂ ਦੇ ਲੀਡਰਾਂ ਦੇ ਉਲਟ ਹੋ ਜਾਣਾ ਵੀ ਤੁਸੀਂ ਕੀ ਕੁੱਟ ਖਾਣ ਜੋਗੇ ਹੀ ਹੋ, ਵੀ ਇਦਾਂ ਹੀ ਜਿਹੜਾ ਤੁਸੀਂ ਉਹ ਕਰੀ ਜਾਣਾ ਆ। ਉਧਰ ਇਜ਼ਰਾਈਲ ਨੇ ਹੁਣੇ ਬਿਆਨ ਦਿੱਤਾ ਆ ਵੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਿਹੜਾ ਤਹਿਰਾਨ ਈਰਾਨ ਦੇ ਉੱਤੇ ਅਸੀਂ ਮੋਸਟ ਐਕਸਟੈਂਸਿਵ ਅਟੈਕ ਆ ਉਸ ਨੂੰ ਸਮਾਪਤ ਕਰ ਦਿੱਤਾ ਆ। ਠੀਕ ਹੈ ਕਿ ਇਹ ਮੰਨਿਆ ਜਾਵੇ ਵੀ ਸਿਰਫ ਇਹ ਅੱਜ ਦਾ ਜਿਹੜਾ ਅਟੈਕ ਸੀ ਉਹ ਸਮਾਪਤ ਹੋਇਆ ਜਾਂ ਓਵਰਆਲ ਜਿਹੜੀ ਇਹਨਾਂ ਦੀ ਮਿਲਟਰੀ ਕਾਰਵਾਈ ਸੀ ਉਹ ਜਿਹੜੀ ਆ ਉਹ ਖਤਮ ਹੋਈ ਆ। ਸੋ ਇਸ ਦੇ ਦੋ ਮਾਇਨੇ ਇਸ ਚੀਜ਼ ਦੇ ਜਿਹੜੇ ਉਹ ਨਿਕਲ ਸਕਦੇ ਆ। ਸੋ ਇਹ ਜਿਹੜੀਆਂ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ। ਈਰਾਨ ਨੇ ਨਾਲ ਹੀ ਸਪਸ਼ਟ ਕੀਤਾ ਵੀ ਕਹਿੰਦੇ ਵੀ ਸਾਡਾ ਇਹ ਜਿਹੜਾ ਹਮਲਾ ਹੈ ਉਹ ਕਤਰ ਉੱਤੇ ਹਮਲਾ ਨਾ ਮੰਨਿਆ ਜਾਵੇ, ਇਹ ਸਿਰਫ ਤੇ ਸਿਰਫ ਜਿਹੜੇ ਅਮਰੀਕੀ 에ਅਰ ਬੇਸ ਆ ਮਿਲਟਰੀ ਬੇਸ ਆ ਸਿਰਫ ਤੇ ਸਿਰਫ ਉਸ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। ਯੂਐਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਆ ਵੀ ਇਹ ਅਟੈਕ ਜਿਹੜਾ ਉਹ ਖਤਮ ਹੋ ਚੁੱਕਾ ਆ ਤੇ ਕਿਸੇ ਵੀ ਕੈਜੂਅਲਟੀ ਦੀ ਰਿਪੋਰਟ ਨਹੀਂ ਹੈਗੀ। ਸੋ ਕਿਸੇ ਦੇ ਜਾਂ ਫੱਟੜ ਹੋਣ ਦੀ ਜਾਂ ਮਰਨ ਦੀ ਜਿਹੜੀ ਕੋਈ ਖਬਰ ਉਹ ਨਹੀਂ ਆਈ। ਸੋ ਹੁਣ ਹਾਲ ਦੀ ਘੜੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਇਹ ਆ ਰਹੀ ਆ, ਕਹਿੰਦੇ ਵੀ there are no reports of any damage to Al Udeid at this time। ਸੋ ਮਿਲਟਰੀ ਬੇਸ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ, ਕਿਸੇ ਸਮਾਨ ਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਫੌਜੀ ਦਾ ਉੱਥੇ ਨੁਕਸਾਨ ਹੋਇਆ। ਕੁੱਲ ਮਿਲਾ ਕੇ ਈਰਾਨ ਨੇ ਕਹਿੰਦੇ 14 ਮਿਜ਼ਾਈਲਾਂ ਜਿਹੜੀਆਂ ਆ ਉਹ ਮਾਰੀਆਂ ਸੀਗੀਆਂ ਤੇ 14 ਹੀ ਮਿਜ਼ਾਈਲਾਂ ਅਮਰੀਕਾ ਨੇ ਮਾਰੀਆਂ ਸੀਗੀਆਂ ਜਿਹੜੇ ਮੈਸਿਵ ਆਰਡੀਨੈਂਸ ਬੰਬ ਸੀਗੇ ਤੇ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ 14 ਮਿਜ਼ਾਈਲਾਂ ਛੱਡ ਕੇ ਆਈਦਰ ਆਪਣੇ ਲੋਕਾਂ ਨੂੰ ਸ਼ਾਂਤ ਕੀਤਾ ਆ। ਪਰ ਇਹ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਆ ਮਿਡਲ ਈਸਟ ਦੇ ਵਿੱਚ ਕਿ ਇਹ ਹੁਣ ਹਮਲਾ ਜਿਹੜਾ ਆ ਜਿਹੜਾ ਈਰਾਨ ਦਾ ਹਮਲਾ ਆ ਉਹ ਕਿਸ ਤਰੀਕੇ ਦੇ ਨਾਲ ਅੱਗੇ ਦੇਖਿਆ ਜਾਊਗਾ, ਕਿ ਅਮਰੀਕੀ ਇਸ ਨੂੰ ਐਗਜ਼ਿਟ ਰੈਂਪ ਦੇ ਤੌਰ ਤੇ ਦੇਖਣਗੇ ਜਾਂ ਇਸ ਨੂੰ ਐਸਕੇਲੇਸ਼ਨ ਦੇ ਤੌਰ ਦੇ ਉੱਤੇ ਦੇਖਣਗੇ। ਇਸ ਦੇ ਲਈ ਹੁਣ ਹਰ ਇੱਕ ਦੀ ਜਿਹੜੀ ਕਲੋਜ਼ ਵਾਚ ਆ ਉਹ ਉਸ ਨੂੰ ਕਰ ਰਹੇ ਹੈਗੇ। ਇਹ ਜੰਗ ਦਾ ਖਾਤਮਾ ਵੱਲ ਨੂੰ ਵੱਧ ਰਹੇ ਆ ਜਾਂ ਇੱਕ ਨਵੀਂ ਜੰਗ ਦਾ ਆਗਾਜ਼ ਹੋ ਰਿਹਾ, ਇਹਦੇ ਬਾਰੇ ਕਹਿਣਾ ਹਾਲੇ ਬਹੁਤ ਮੁਸ਼ਕਲ ਹੋਊਗਾ। ਈਰਾਨ ਦੇ ਜਿਹੜੇ ਇੱਕ ਸੀਨੀਅਰ ਜਿਹੜਾ ਇੱਕ ਇਰਾਨੀਅਨ ਹੈਗਾ ਅਧਿਕਾਰੀ, ਉਹਨੇ ਇਹ ਗੱਲ ਕਹੀ ਆ ਵੀ ਈਰਾਨ ਜਿਹੜਾ ਆਪਣਾ ਰਿਟੈਲੀਏਸ਼ਨ ਆ ਉਹ ਜਾਰੀ ਰੱਖੂਗਾ ਯੂਐਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ,
ਜੇਕਰ ਅੱਗੇ ਕੋਈ ਹਮਲਾ ਹੁੰਦਾ ਤਾਂ ਉਹ ਕਹਿੰਦੇ ਕਿ ਅਸੀਂ ਜਿੱਥੇ ਵੀ ਨੈਸੈਸਰੀ ਰਿਟੈਲੀਏਸ਼ਨ ਆ ਉਹ ਅਸੀਂ ਕਰਾਂਗੇ, ਚਾਹੇ ਸਾਨੂੰ ਮਿਡਲ ਈਸਟ ਦੇ ਵਿੱਚ ਕਰਨਾ ਪਵੇ, ਚਾਹੇ ਹੋਰਨਾਂ ਥਾਵਾਂ ਦੇ ਉੱਤੇ ਸਾਨੂੰ ਕਰਨਾ ਪਵੇ, ਅਸੀਂ ਪੂਰਾ ਤਿਆਰ ਹਾਂ। ਈਰਾਨ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਉਹ ਕੀਤੀ ਆ ਵੀ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੀ ਸਾਨੂੰ ਅਧਿਕਾਰ ਆ ਤੇ ਸਾਨੂੰ ਆਜ਼ਾਦੀ ਹੈ ਤੇ ਅਸੀਂ ਉਹਦਾ ਜਵਾਬ ਜਿਹੜਾ ਦੇ ਕੇ ਰਵਾਂਗੇ। ਸੋ ਇਹ ਕਹਿਣਾ ਬਹੁਤ ਔਖਾ ਵੀ ਇਸ ਟਾਈਮ ਹੋਰ ਕਿਹੜੇ-ਕਿਹੜੇ ਥਾਵਾਂ ਦੇ ਉੱਤੇ ਜਿਹੜਾ ਈਰਾਨ ਦਾ ਪਲਾਨ ਆ ਵੀ ਹਮਲੇ ਨੂੰ ਜਿਹੜਾ ਅੰਜਾਮ ਦਿੱਤਾ ਜਾਊਗਾ, ਤੇ ਜਿਹੜੀ ਇਜ਼ਰਾਈਲ ਦੀ ਸਟੇਟਮੈਂਟ ਆ ਉਹ ਵੀ ਇਹ ਕਹਿਣਾ ਮੁਸ਼ਕਿਲ ਆ ਵੀ ਉਹ ਜੰਗ ਦਾ ਖਾਤਮੇ ਵੱਲ ਨੂੰ ਵੱਧ ਰਹੇ ਨੇ ਜਾਂ ਫਿਰ ਉਹ ਕਹਿ ਰਹੇ ਨੇ ਵੀ ਹਾਲੇ ਅਸੀਂ ਕੁਛ ਹੋਰ ਜਿਹੜੀਆਂ ਚੀਜ਼ਾਂ ਨੇ ਸੋਚ ਰਹਾਂਗੇ। ਪਰ ਈਰਾਨ ਦੇ ਜਿਹੜਾ ਖਮੇਨੀ ਦਾ ਜਿਹੜਾ ਉੱਥੋਂ ਦਾ ਰਾਜ ਸੱਤਾ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਹ ਕਰਨਾ ਜ਼ਰੂਰੀ ਹੋ ਗਿਆ ਸੀ ਅਸਲ ਦੇ ਵਿੱਚ। ਮਜਬੂਰੀ ਬਣ ਗਈ ਸੀ। ਮਜਬੂਰੀ ਬਣ ਗਈ ਸੀ, ਹਾਂਜੀ, ਬਿਲਕੁਲ, ਕਿਉਂਕਿ ਬਿਲਕੁਲ। ਕਈ ਵਾਰੀ ਤੁਹਾਨੂੰ ਟੇਬਲ ਟਾਕ ਤੇ ਬੈਠਣ ਵਾਸਤੇ ਵੀ ਤੁਹਾਨੂੰ ਕੁਝ ਕਦਮ ਜਿਹੜੇ ਉਹ ਚੁੱਕਣੇ ਪੈਂਦੇ। ਦੇਖੋ ਇਹ ਜਿਹੜੀ ਯੂਰੇਨੀਅਮ ਦੀ ਇਨਰਿਚਮੈਂਟ ਦਾ ਰੌਲਾ ਹੈ ਨਾ, ਹਾਂਜੀ, ਹਾਂਜੀ, ਇਹ ਸਾਰਾ ਹੀ ਇਸ ਚੀਜ਼ ਦੇ ਵਿੱਚ, ਇਹਦੇ ਪਿੱਛੇ ਸਾਰੀ ਡਿਪਲੋਮੇਸੀ ਰੁਕ ਗਈ ਆ। ਡਿਪਲੋਮੇਸੀ ਜੀ, ਬਿਲਕੁਲ। ਈਰਾਨ ਨੂੰ ਇਹ ਪਤਾ ਆ ਵੀ ਉਹ ਜਿਹੜਾ ਯੂਰੇਨੀਅਮ ਨੂੰ ਐਨਰਿਚ ਕਰਕੇ ਬੰਬ ਨਹੀਂ ਬਣਾ ਸਕਦਾ। ਹੂੰ। ਉਹ ਬਹੁਤ ਵੱਡਾ ਬੰਬ ਬਣਨਾ ਆ ਤੇ ਉਹਨਾਂ ਦੇ ਕੋਲ ਕੈਰੀਅਰ ਨਹੀਂ, ਕੋਈ ਮਿਜ਼ਾਈਲ ਇਦਾਂ ਦੀ ਨਹੀਂ ਬਣੀ ਵੀ ਜਿਹੜਾ ਯੂਰੇਨੀਅਮ ਐਨਰਿਚਡ ਬੰਬ ਆ ਹਾਂਜੀ, ਉਸ ਨੂੰ ਜਿਹੜਾ ਉਹ ਕੈਰੀ ਕਰਕੇ ਕਿਸੇ ਪਾਸੇ ਜਿਹੜਾ ਉਹ ਹਮਲਾ ਕਰ ਸਕਣ। ਸੋ ਉਹ ਕੀ ਕਰਦੇ ਆ, 60-70% ਤੱਕ ਯੂਰੇਨੀਅਮ ਐਨਰਿਚ ਕਰ ਲੈਂਦੇ ਆ। ਇੰਨੇ ਨਾਲ ਨਿਤ ਨਹੀਂ ਆਉ ਤੇ ਹੋਰ ਬਾਕੀ ਜਿਹੜੇ ਉਹ ਰੌਲਾ ਪਾ ਲੈਂਦੇ ਆ ਵੀ ਆਹ ਦੇਖੋ ਜੀ ਆ ਇਹਨਾਂ ਨੇ ਆਹ ਕਰ ਦਿੱਤਾ ਆ, ਤੇ ਉਹਦੇ ਨਾਲ ਕਹਿੰਦੇ ਵੀ ਈਰਾਨ ਵਾਲੇ ਜਿਹੜੀ ਉਹ ਆਪਣੀ ਗੱਲਬਾਤ ਕਰਦੇ ਰਹਿੰਦੇ ਆ, ਸੈਂਕਸ਼ਨਾਂ ਹਟਾਉਣ ਵਾਲੀ ਗੱਲ, ਨਿਊਕਲੀਅਰ ਪ੍ਰੋਗਰਾਮ ਨੂੰ ਜਿਹੜੀ ਕਰਨ ਵਾਲੀ ਜਿਹੜੀ ਗੱਲ ਆ। ਜਿਹੜਾ ਵੀ ਯੂਰੇਨੀਅਮ ਪਲੂਟੋਨੀਅਮ ਜਿਹੜਾ ਉੱਥੇ ਆਉਂਦਾ ਆ ਉਹ ਪਹਿਲੋਂ ਜਾਂਦਾ ਹੈ ਜੀ ਫਰਾਂਸ। ਠੀਕ ਹੈ। ਫਰਾਂਸ ਦੇ ਵਿੱਚੋਂ ਉਹਦੇ એનર્ਜੀ ਰੋਡ ਬਣਦੀਆਂ, ਉਹ ਆ ਕੇ ਜਿਹੜੇ ਇੱਥੇ ਲਾ ਕੇ ਜਾਂਦੇ ਆ। ਜਿਹੜਾ ਉਹਦਾ ਵੇਸਟ ਮਟੀਰੀਅਲ ਆ ਉਹ ਰਸ਼ੀਆ ਵਾਲੇ ਉੱਥੋਂ ਚੱਕ ਕੇ ਲੈ ਕੇ ਜਾਂਦੇ ਆ। ਠੀਕ ਹੈ। ਈਰਾਨ ਦੇ ਕੋਲ ਬਹੁਤ ਘੱਟ ਕੰਟਰੋਲ ਆ ਇਹ ਸਾਰੀਆਂ ਚੀਜ਼ਾਂ ਦਾ। ਆਬਵੀਅਸਲੀ ਉਹਨਾਂ ਨੇ ਇੱਧਰ ਉੱਧਰ ਕਰ ਲੈਣਾ, ਜਿੰਨੇ ਕੁਝ ਬਣਾਉਣਾ, ਜਿੰਨੇ ਕੁਝ ਕਰਨਾ, ਉਹਨੇ ਜਿਹੜੀਆਂ ਉਹ ਚੀਜ਼ਾਂ ਘਰ ਹੀ ਲੈਣੀਆਂ। ਉਹ ਸੋਚ ਲੈਂਦੇ ਆ ਵੀ ਕਿੱਦਾਂ ਜਿਹੜਾ ਉਹ ਕੀਤਾ ਜਾਵੇ। ਪਰ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਜਿਹੜੀਆਂ ਸਾਹਮਣੇ ਜੋ ਚੱਲ ਰਹੀਆਂ ਆ, ਤੇ ਇਹ ਜਿਹੜੀ ਇੱਕ ਡਿਫਰੈਂਟ ਜਿਹੜੀ ਆਪਣੇ ਸਾਹਮਣੇ ਜਿਹੜੀ ਸਟੋਰੀ ਆ ਉਹ ਇਸ ਟਾਈਮ ਜਿਹੜੀ ਉਹ ਨਿਕਲ ਕੇ ਆ ਰਹੀ ਆ ਵੀ ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਜਿਹੜੇ ਹੁਣ B2 ਬੰਬਰ ਦੇ ਨਾਲ ਪ੍ਰਵੀਨ ਜੀ ਹਮਲਾ ਕੀਤਾ ਗਿਆ ਆ, ਜਿੰਨੇ ਵੀ ਸੈਂਟਰੀਫਿਊਜਸ ਹੋਣਗੇ ਉਹ ਇੰਨੇ ਕਿ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਆ, ਜਿੱਦਾਂ ਸੈਂਸਿਟਿਵ ਹੁੰਦੇ ਆ ਵੀ ਉਹ ਸ਼ੌਕ ਵੇਵ ਦੇ ਨਾਲ ਵੀ ਜੇ ਉਹ ਮਾੜਾ ਮੋਟਾ ਵੀ ਉਸ ਦੇ ਵਿੱਚ ਨੁਕਸ ਪੈ ਜਾਵੇ ਤਾਂ ਉਸ ਨੂੰ ਦੁਬਾਰਾ ਨਹੀਂ ਵਰਤਿਆ ਜਾ ਸਕਦਾ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਿਹਾ ਵੀ ਮੋਨੂਮੈਂਟਲ ਸਕਸੈਸ ਸੀਗੀ ਸਾਡੀ ਜਿਹੜੀ ਇਹ ਜਿਹੜਾ B2 ਬੰਬਰ ਦੇ ਨਾਲ 7 B2 ਬੰਬਰਸ ਦੇ ਨਾਲ ਜਿਹੜੇ ਉਹ ਹਮਲੇ ਕੀਤੇ ਗਏ। ਸਭ ਤੋਂ ਪਹਿਲਾਂ GBUs 57, ਪਹਿਲੇ B2 ਬੰਬਰ ਨੇ GBU 57 ਜਿਹੜੇ 2 ਸੁੱਟੇ, ਜਿਹਦੇ ਨਾਲ ਉੱਥੇ ਇਨਫ ਹੋਲ ਜਿਹੜਾ ਹੋ ਗਿਆ ਵੀ ਏਡਾ ਕਹਿ ਲੋ ਵੀ ਉਹ ਬਣ ਗਿਆ, ਟੋਆ ਬਣ ਗਿਆ ਵੀ ਜਿਹੜੇ ਪਿੱਛੋਂ ਜਿਹੜੇ 6-12 ਜਿਹੜੇ ਉਹਨਾਂ ਨੇ ਬੰਬ ਸਿੱਟੇ ਉਹਦੇ ਵਿੱਚ ਜਿਹੜੇ ਉਹ ਸਿੱਟਦੇ ਰਹੇ, ਜਿਹਦੇ ਨਾਲ 2 ਥਾਵਾਂ 2 ਕਹਿ ਸਕਦੇ ਵੀ ਜਿਹੜੀ ਫੋਰਡੋ ਦੇ 2 ਪਾਸੇ ਸੀਗੇ ਉਹਨਾਂ ਦੇ ਉੱਤੇ ਜਿਹੜੇ ਉਹ ਹਮਲੇ ਕੀਤੇ ਗਏ ਸੀਗੇ। ਸੋ ਹੁਣ ਉਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਈਰਾਨ ਨੇ ਇਹ ਜਿਹੜਾ ਕਦਮ ਆ ਉਹ ਚੱਕਿਆ ਆ। ਕਤਰ ਦੇ ਵਿੱਚ ਜਿਹੜਾ ਮਿਲਟਰੀ ਬੇਸ ਆ ਉਸ ਦੇ ਉੱਤੇ ਜਿਹੜੀ ਉਹਨਾਂ ਨੇ ਸਟ੍ਰਾਈਕਸ ਕੀਤੀਆਂ ਆ। ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਜਵਾਬੀ ਜਿਹੜੀ ਉਹ ਕਾਰਵਾਈ ਦੇ ਵਿੱਚ US ਸੈਂਟਰਲ ਕਮਾਂਡ ਦੇ ਅੰਡਰ ਇਹ ਪੈਂਦਾ ਆ। 10,000 ਫੌਜੀ ਇਸ ਇਲਾਕੇ ਦੇ ਵਿੱਚ ਜਿਹੜੇ ਉਹ ਹੁੰਦੇ ਆ। ਪੈਂਟਾਗਨ ਨੇ ਕਿਹਾ ਵੀ ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਆ ਵੀ ਕੋਈ US ਦਾ ਬੰਦਾ ਜਾਂ ਕੋਈ ਫੌਜੀ ਜਿਹੜਾ ਆ ਉਸ ਦੇ ਵਿੱਚ ਉਹ ਫੱਟੜ ਹੋਇਆ ਹੋਵੇ। ਹਾਂਜੀ, ਇਹਦੇ ਨਾਲ ਇੱਕ ਜਾਣਕਾਰੀ ਹੋਰ ਜਿਹੜੀ ਆ ਉਹ ਸ਼ੇਅਰ ਕਰਦੀ ਹੈ ਵੀ ਇਹ ਜਿਹੜਾ ਚੱਲ ਰਿਹਾ ਕੰਮ ਇਹ ਨਾ ਸਿਰਫ ਦੇਸ਼ਾਂ ਦੇ ਉੱਤੇ ਬਲਕਿ ਜਿਹੜੇ 에ਅਰ ਟਰੈਵਲ ਆ ਉਹਦੇ ਉੱਤੇ ਬਹੁਤ ਅਸਰ ਪਾਉਂਦਾ। ਹੁਣੇ ਜਿਹੜੀ ਓਮਾਨ 에ਅਰ ਆ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀਆਂ ਆਪਣੀਆਂ ਫਲਾਈਟਸ ਆ ਟੈਂਪਰੇਰੀਲੀ ਸਸਪੈਂਡ ਕਰਨ ਜਾ ਰਹੇ ਆ। ਮਨਾਮਾ, ਦੁਬਈ ਤੇ ਕੁਵੈਤ ਦੇ ਜਿਹੜੇ ਇਲਾਕੇ ਨੇ ਇਹਨਾਂ ਦੇ ਉੱਤੋਂ ਜਿੰਨੀਆਂ ਵੀ ਸਾਡੀਆਂ ਫਲਾਈਟਸ ਜਾਂਦੀਆਂ ਸੀ ਅਸੀਂ ਉਹਨਾਂ ਨੂੰ ਬੰਦ ਕਰਨ ਜਾ ਰਹੇ ਹਾਂ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਵੀ ਜੰਗ ਪਊਗੀ ਜਾਂ ਜਿੱਥੇ ਮਿਜ਼ਾਈਲ ਹਮਲਿਆਂ ਦਾ ਜ਼ਿਆਦਾ ਸ਼ੱਕ ਹੋਊਗਾ ਉੱਥੇ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਨੂੰ ਵੀ ਆਪਣੇ ਜਿਹੜੇ ਰਾਊਟ ਨੇ ਉਹਨਾਂ ਬਾਰੇ ਸੋਚ ਵਿਚਾਰ ਕਰਨੀ ਪਊਗੀ। ਕੁਵੈਤ ਬਹੁਤ ਨਜ਼ਦੀਕ ਆ ਈਰਾਨ ਦੇ, ਉੱਥੇ ਘੱਟੋ ਘੱਟ 5 ਅਮਰੀਕਾ ਦੇ 에ਅਰ ਬੇਸ ਨੇ। ਠੀਕ ਹੈ। ਹਾਂਜੀ, ਸੋ ਤਾਂ ਹੀ ਕੁਵੈਤ ਵਾਲਿਆਂ ਨੇ ਵੀ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਬੰਦ ਕਰ ਦਿੱਤਾ ਸੀਗਾ। ਜਾਰਡਨ ਦੇ ਵਿੱਚ ਆ, ਸੀਰੀਆ ਦੇ ਵਿੱਚ ਆ, ਇਰਾਕ ਦੇ ਵਿੱਚ ਹੈਗਾ ਆ। ਸੋ ਤੇ ਜਿੱਦਾਂ UAE ਦੇ ਵਿੱਚ, ਸਾਊਦੀ ਦੇ ਵਿੱਚ, ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੇ 에ਅਰ ਬੇਸਿਸ ਅਮਰੀਕਾ ਦੇ ਹੈਗੇ ਨੇ, ਮਿਲਟਰੀ ਬੇਸਿਸ ਜਿਹੜੇ ਉਹ ਹੈਗੇ ਨੇ। ਇਜਿਪਟ ਵਿੱਚ ਵੀ ਜਿਹੜੇ ਉਹ ਹੈਗੇ ਆ, ਸਾਊਦੀ ਅਰੇਬੀਆ 'ਚ ਵੀ ਜਿਹੜੇ ਉਹ ਹੈਗੇ ਨੇ। ਪਰ ਹਾਲ ਦੀ ਘੜੀ ਜਿਹੜਾ ਹਮਲੇ ਦਾ ਜਿਹੜਾ ਉਹ ਦੇਖਿਆ ਗਿਆ ਹੈ ਅਲ ਉਦੈਦ ਜਿਹੜਾ 에ਅਰ ਬੇਸ ਆ ਕਤਰ ਦੇ ਵਿੱਚ, ਉੱਥੇ ਹੀ ਜਿਹੜਾ ਈਰਾਨ ਦੇ ਦੁਆਰਾ ਜਿਹੜਾ ਉਹ ਹਮਲਾ
ਕੀਤਾ ਜਿਹੜਾ ਹੋ ਗਿਆ ਆ। ਸੋ ਇੱਕ ਦੂਜੇ ਨੂੰ ਇਜ਼ਰਾਈਲ ਤੇ ਈਰਾਨ ਇੱਕ ਦੂਜੇ ਨੂੰ ਫਾਈਟ ਕਰਦੇ ਕਰਦੇ ਫੁੱਲ ਬਲੋਨ ਕੌਨਫਲਿਕਟ ਦੇ ਵਿੱਚ ਜਿਹੜਾ ਇਸ ਟਾਈਮ ਵੱਧ ਚੁੱਕਾ ਹੈ। ਤਸਵੀਰਾਂ ਜਿਹੜੀਆਂ ਉਹ ਆ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਹਵਾ ਦੇ ਵਿੱਚੋਂ ਜਿਹੜੀਆਂ ਮਿਜ਼ਾਈਲਾਂ ਆ ਥੱਲੇ ਜਿਹੜੀਆਂ ਉਹ ਡਿੱਗ ਰਹੀਆਂ ਆ। ਕਤਰ ਦੀ ਡਿਫੈਂਸ ਫੋਰਸਿਸ ਨੇ ਕਿਹਾ ਵੀ ਅਸੀਂ ਰਸਤੇ ਦੇ ਵਿੱਚ ਵੀ ਆ ਰਹੀਆਂ ਜਿਹੜੀਆਂ ਮਿਜ਼ਾਈਲਾਂ ਆ ਉਹਨਾਂ ਨੂੰ ਭੇਜ ਦਿੱਤਾ ਹੈਗਾ ਆ। ਸੋ ਉਧਰ ਅਮਰੀਕਾ ਦੇ ਵਿੱਚ ਇੰਟਰਨਲੀ ਪੋਲਿਟਿਕਸ ਇਸ ਦੇ ਉੱਤੇ ਸਰਗਰਮ ਆ। ਜਿਹੜੇ ਹਕੀਮ ਜੈਫਰੀਜ਼ ਨੇ ਉਹ ਹਾਊਸ ਦੇ ਜਿਹੜੇ ਮਾਈਨੋਰਿਟੀ ਲੀਡਰ ਆ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਆ ਵੀ ਯੂਐਸ ਇਸ ਵਾਰ ਦੇ ਵਿੱਚ ਡਰੈਗ ਕਿੱਦਾਂ ਹੁਣ ਬਚੇ, ਵੀ ਅਵੋਇਡ ਜਿਹੜਾ ਉਹ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ ਹਾਲ ਦੀ ਘੜੀ ਇੰਤਜ਼ਾਰ ਕਰ ਰਹੇ ਆ ਸਾਰੇ ਜਾਣੇ ਵੀ ਟਰੰਪ ਹੁਣੀ ਇਸ ਦੇ ਉੱਤੇ ਕੀ ਰਿਟੈਲੀਏਸ਼ਨ ਕਰਨਗੇ, ਕੀ ਬਿਆਨ ਇਸ ਦਾ ਜਿਹੜਾ ਆ ਉਹਨਾਂ ਦਾ ਜਿਹੜਾ ਉਹ ਆ ਸਕਦਾ ਆ। ਸੋ ਰਾਈਟ ਨਾਓ ਸਾਰੇ ਇੰਤਜ਼ਾਰ ਦੇ ਵਿੱਚ ਨੇ ਵੀ ਕੀ ਇਸ ਦੀ ਜਿਹੜੀ ਉਹ ਜਵਾਬੀ ਕਾਰਵਾਈ ਜਿਹੜੀ ਇਸ ਦੇ ਵਿੱਚ ਕੀਤੀ ਜਾਊਗੀ ਜਾਂ ਇਸ ਨੂੰ ਜਿਹੜਾ ਉਹ ਮੰਨਿਆ ਜਾਊਗਾ ਵੀ ਹਾਂ ਭਾਈ ਜਿਹੜਾ ਇੱਥੇ ਹੁਣ ਇੱਕ ਹਿਸਾਬ ਦੇ ਨਾਲ ਕੌਨਫਲਿਕਟ ਦੀ ਜਿਹੜੀ ਉਹ ਸਮਾਪਤੀ ਜਿਹੜੀ ਉਹ ਹੋ ਰਹੀ ਹੈਗੀ ਆ। ਵਿਰਾਮ ਹੋਊਗਾ ਜਾਂ ਆਗਾਜ਼ ਹੋਊਗਾ ਇਹਦੇ ਬਾਰੇ ਕਹਿਣਾ ਔਖਾ ਹੈ। ਤੇ ਇਹ ਚੰਗੀ ਗੱਲ ਇਹ ਹੈ ਵੀ ਇਸ ਮਾਮਲੇ ਦੇ ਵਿੱਚ ਹਾਲੇ ਕੋਈ ਮਨੁੱਖੀ ਮੌਤਾਂ ਦਾ ਜਿਹੜਾ ਕੋਈ ਹੋਣ ਦਾ ਖਦਸ਼ਾ ਜਾਂ ਹਾਲੇ ਤੱਕ ਹੋਈਆਂ ਨਹੀਂ ਆ। ਸੋ ਆਪਾਂ ਚਾਹੁੰਦੇ ਹਾਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਜੰਗ ਦੀ ਜਿਹੜੀ ਭੇਂਟ ਆ ਉਹ ਮਨੁੱਖੀ ਜਾਨਾਂ ਨਾ ਚੜ੍ਹਨ। ਜੀ ਬਿਲਕੁਲ। ਸੋ ਯੂਐਸ ਦੇ 에ਅਰ ਬੇਸਿਸ, ਯੂਐਸ ਦੇ ਮਿਲਟਰੀ ਬੇਸਿਸ ਦੇ ਉੱਤੇ ਈਰਾਨ ਦੇ ਦੁਆਰਾ ਅਲ ਉਦੈਦ ਦੇ ਵਿੱਚ ਹਮਲਾ ਕੀਤਾ ਜਿਹੜਾ ਹੋ ਗਿਆ ਆ। ਸੋ ਤੇ ਉਸ ਦੇ ਚੱਲਦਿਆਂ ਕਈ ਜਿਹੜੀਆਂ 에ਅਰ ਸਪੇਸਿਸ ਆ ਉਹਨਾਂ ਖਾੜੀ ਦੇ ਮੁਲਕਾਂ ਦੀਆਂ ਉਹਨਾਂ ਨੇ ਜਿਹੜੀਆਂ ਆਪਣੀਆਂ 에ਅਰ ਸਪੇਸਿਸ ਆ ਉਹ ਬੰਦ ਕਰ ਦਿੱਤੀਆਂ ਸੀ ਇhtiyati ਜਿਹੜਾ ਉਹ ਤੌਰ ਦੇ ਉੱਤੇ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੋਪਫੁਲੀ ਇਹ ਕੌਨਫਲਿਕਟ ਜਿਹੜਾ ਹੋਰ ਨਾ ਵਧੇ, ਪਰ ਆਪਾਂ ਵੇਟ ਐਂਡ ਵਾਚ ਪਾਲਿਸੀਜ਼ ਦੇ ਵਿੱਚ ਆ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ। ਕੁਵੈਤ, ਇਰਾਕ, UAE, ਬਹਿਰੀਨ, ਕਤਰ ਇਹਨਾਂ ਸਾਰਿਆਂ ਨੇ ਹੀ ਆਪਣੀਆਂ ਜਿਹੜੀਆਂ 에ਅਰ ਸਪੇਸਿਸ ਆ ਉਹ ਬੰਦ ਕਰ ਦਿੱਤੀਆਂ ਸੀਗੀਆਂ। ਈਰਾਨ ਦੇ ਦੁਆਰਾ ਜਿਹੜਾ ਆ 에ਅਰ ਬੇਸ ਆ ਉਸ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਆ। ਦੋਹਾ ਕਤਰ ਦੇ ਵਿੱਚ ਜਿਹੜਾ ਅਲ ਉਦੈਦ ਜਿਹੜਾ 에ਅਰ ਬੇਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈਗਾ ਆ। ਸੋ ਇੱਥੇ ਆਪਾਂ ਜਿਹੜੀ ਇਹ ਆਪਣੀ ਸਪੈਸ਼ਲ ਰਿਪੋਰਟ ਆ ਈਰਾਨ, ਇਜ਼ਰਾਈਲ ਤੇ ਅਮਰੀਕਾ ਦੇ ਹਵਾਈ ਹਮਲਿਆਂ ਦੇ ਬਾਰੇ ਉਹਨੂੰ ਆਪਾਂ ਇੱਥੇ ਜਿਹੜਾ ਵਿਰਾਮ ਦੇਵਾਂਗੇ। ਆਉਣ ਵਾਲੇ ਕੁਝ ਟਾਈਮ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦੀ ਬ੍ਰੇਕਿੰਗ ਨਿਊਜ਼ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਜੁੜੇ ਰਹੋ ਇਹਦਾ ਪੰਜਾਬੀ ਰੇਡੀਓ USA ਦੇ ਨਾਲ ਲੇਟੈਸਟ ਤਾਜ਼ਾ ਜਾਣਕਾਰੀਆਂ ਦੇ ਲਈ। ਇਦਾਂ ਹੀ ਬਣੇ ਰਹੋ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਜੁੜੋ, ਰੇਡੀਓ ਸਟੇਸ਼ਨਸ ਦੇ ਨਾਲ ਜੁੜੋ, ਐਪ ਨੂੰ ਡਾਊਨਲੋਡ ਕਰੋ, ਵੈਬਸਾਈਟ ਦੇ ਉੱਤੇ ਵੀ ਜਿਹੜਾ ਤੁਸੀਂ ਸੁਣ ਸਕਦੇ ਆ ਪੰਜਾਬiradio.usa.com ਦੇ ਉੱਤੇ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।